ਉਧਰ ਜੇ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਹੁਣ ਰੂਸ ਵੱਲ ਨੂੰ ਜੇ ਆਪਾਂ ਰੁਖ ਕਰੀਏ ਤਾਂ ਅਮਰੀਕਾ ਦੀ ਅੰਬੈਸੀ ਉੱਥੇ ਜਿਹੜੀ ਆ, ਉਹਨਾਂ ਨੇ ਰੂਸ ਦੇ ਵਿੱਚ ਜਿੰਨੇ ਵੀ ਅਮਰੀਕੀ ਰਹਿ ਰਹੇ ਆ, ਉਹਨਾਂ ਨੂੰ ਤੁਰੰਤ ਮੁਲਕ ਛੱਡਣ ਦੀ ਜਿਹੜੀ ਹਦਾਇਤਾਂ ਦੇ ਦਿੱਤੀਆਂ ਆ। ਕਹਿੰਦੇ ਵੀ ਜੀ ਤੁਹਾਨੂੰ ਇਲੀਗਲੀ ਡਿਟੇਨ ਕਰਕੇ ਜਿਹੜਾ ਉੱਥੇ ਰੱਖਿਆ ਜਾ ਸਕਦਾ ਆ। ਜੇ ਕੋਈ ਉੱਧਰ ਨੂੰ ਟਰੈਵਲ ਕਰ ਰਿਹਾ ਆ ਰਸ਼ੀਆ ਵੱਲ ਨੂੰ, ਉਹ ਨਾ ਜਾਵੇ, ਆਪਣੇ ਪਲਾਨ ਕੈਂਸਲ ਕਰ ਦੇਣ। ਤੇ ਜਿੰਨੇ ਵੀ ਅਮਰੀਕੀ ਇਸ ਟਾਈਮ ਰੂਸ ਦੇ ਵਿੱਚ ਰਹਿ ਰਹੇ ਆ, ਉਹਨਾਂ ਨੂੰ ਤੁਰੰਤ ਮੁਲਕ ਛੱਡ ਕੇ ਆਉਣ ਦੀ ਹਦਾਇਤਾਂ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਵੀ ਜਲਦੀ ਤੋਂ ਜਲਦੀ ਉੱਥੋਂ ਤੁਸੀਂ ਨਿਕਲ ਜਾਓ। ਪਹਿਲੀ ਜਿਹੜਾ 1 ਸਾਲ ਹੋਣ ਦੀ ਕਗਾਰ ਦੇ ਉੱਤੇ ਆ, ਜਦੋਂ ਯੂਕਰੇਨ ਦੇ ਉੱਤੇ ਰੂਸ ਨੇ ਜਿਹੜਾ ਉਹ ਹਮਲਾ ਕੀਤਾ ਸੀਗਾ। ਰੂਸ ਨੂੰ ਹੁਣੇ-ਹੁਣੇ ਯੂਕਰੇਨ ਨੂੰ ਹੁਣੇ-ਹੁਣੇ ਬੈਟਲ ਟੈਂਕਸ ਵੈਸਟ ਦੇ ਕੋਲੋਂ ਮਿਲੇ ਆ। ਤੇ ਇਹ ਕਿਆਸ ਰਹੀਆਂ ਚੱਲ ਰਹੀਆਂ ਇੰਟੈਲੀਜੈਂਸ ਦੇ ਵਿੱਚ ਵੀ ਰੂਸ ਤਾਬੜਤੋੜ ਹਮਲੇ ਤੇਜ਼ ਕਰ ਸਕਦਾ ਆ, ਆਪਣੇ ਹਮਲੇ ਯੂਕਰੇਨ ਦੇ ਉੱਤੇ। ਤੇ ਇਸੇ ਦੌਰਾਨ ਕਈ ਜਿਹੜੇ ਅਮਰੀਕੀ ਨਾਗਰਿਕ ਉੱਥੇ ਰਹਿ ਰਹੇ ਆ, ਉਹਨਾਂ ਨੂੰ ਉੱਥੇ ਡਿਟੇਨ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ, ਇਲੀਗਲੀ ਡਿਟੇਨ ਕੀਤਾ ਜਾ ਸਕਦਾ ਹੈ। ਸੋ ਰੂਸ ਦੇ ਵਿੱਚ ਰਹਿ ਰਹੇ ਜਿੰਨੇ ਵੀ ਅਮਰੀਕੀ ਆ, ਉਹਨਾਂ ਨੂੰ ਮੁਲਕ ਛੱਡ ਕੇ ਆਉਣ ਦੇ ਲਈ ਆਖ ਦਿੱਤਾ ਗਿਆ ਹੈ ਜੀ। ਸੋ ਬਿਲਕੁਲ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਕਿਹਾ ਡੂ ਨਾਟ ਟਰੈਵਲ ਟੂ ਰਸ਼ੀਆ, ਰਸ਼ੀਆ ਨੂੰ ਟਰੈਵਲ ਨਾ ਕਰੋ, ਤੇ ਜੋ ਰਸ਼ੀਆ 'ਚ ਹੈਗੇ ਆ ਇਮੀਡੀਏਟਲੀ ਉੱਥੋਂ ਬਾਹਰ ਹੋ ਜਾਓ, ਕਿਉਂਕਿ ਰਸ਼ੀਅਨ ਸਿਕਿਉਰਿਟੀ ਸਰਵਿਸਿਜ਼ ਨੇ ਬਹੁਤ ਸਾਰੇ ਯੂਐਸ ਦੇ ਸਿਟੀਜ਼ਨਸ ਨੂੰ ਪਿਛਲੇ ਮਹੀਨਿਆਂ ਦੇ ਵਿੱਚ ਅਰੈਸਟ ਕੀਤਾ ਆ, ਤੇ ਜਿਹਦੇ ਵਿੱਚ ਉਹਨਾਂ ਨੇ ਕਹਿੰਦੇ ਯੂਐਸ ਸਿਟੀਜ਼ਨਸ ਨੂੰ ਸਿੰਗਲ ਆਊਟ ਕਰਕੇ ਉਹਨਾਂ ਨੂੰ ਹਰਾਸਮੈਂਟ ਕੀਤਾ ਆ। ਉਹਨਾਂ ਦੇ ਜਿਹੜੇ ਟਰਾਇਲ ਹੁੰਦੇ ਆ ਉਹ ਟਰਾਂਸਪੇਰੈਂਟ ਟ੍ਰੀਟਮੈਂਟ ਨਹੀਂ ਕੀਤੀ, ਡਿਨਾਈ ਕੀਤੇ ਗਏ ਹੈਗੇ ਆ, ਸੀਕ੍ਰੇਟ ਟਰਾਇਲ ਕੀਤੇ ਜਾਂਦੇ ਹੈਗੇ ਆ। ਸੋ ਰਸ਼ੀਅਨ ਅਥਾਰਟੀਜ਼ ਲੋਕਲ ਲਾਜ਼ ਆਪਣੇ ਇਨਫੋਰਸ ਕਰਦੀ ਆ ਯੂਐਸ ਸਿਟੀਜ਼ਨ ਦੇ ਉੱਤੇ, ਖਾਸ ਕਰਕੇ ਰਿਲੀਜੀਅਸ ਵਰਕਰਸ ਦੇ ਉੱਤੇ ਵੀ। ਬਹੁਤ ਸਾਰੇ ਜਿਹੜੇ ਧਾਰਮਿਕ ਚਰਚ ਵਾਲੇ ਆ ਉਹ ਰਸ਼ੀਆ ਦੇ ਵਿੱਚ ਜਾਂਦੇ ਹੈਗੇ ਆ। ਕ੍ਰੈਮਲਨ ਨੇ ਪਹਿਲੀ ਵਾਰੀ ਕ੍ਰੈਮਲਨ ਨੇ ਇਹ ਵੀ ਕਿਹਾ ਵੀ ਯੂਐਸ ਨੇ ਪਹਿਲੀ ਵਾਰੀ ਨਹੀਂ ਇਹ ਕਿਹਾ ਵੀ ਆਪਣੇ ਸਿਟੀਜ਼ਨਸ ਉੱਥੋਂ ਨਿਕਲ ਜਾਣ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਦੇ ਵਿੱਚ ਵੀ ਯੂਐਸ ਨੇ ਵਾਰਨਿੰਗ ਇਸ਼ੂ ਕੀਤੀ ਸੀ, ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਹੋਣਾ ਨੇ ਇਹ ਦੱਸਿਆ ਹੈਗਾ ਆ। ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਪਿਛਲੇ ਮਹੀਨਿਆਂ 'ਚ ਆਪਾਂ ਦੇਖੀ ਆ ਵੀ ਕਿੱਦਾਂ ਯੂਐਸ ਦੀ ਬਾਸਕਟਬਾਲ ਸਟਾਰ ਬ੍ਰਿਟਨੀ ਗਰਾਈਨਰ ਨੂੰ ਅਰੈਸਟ ਕੀਤਾ ਗਿਆ ਸੀ, ਪਰ ਪਿਛਲੇ ਦਿਨਾਂ 'ਚ ਉਸਨੂੰ ਪ੍ਰਿਜ਼ਨਰ ਸਵੈਪ ਦੇ ਅੰਡਰ ਛੁਡਾ ਵੀ ਲਿਆ ਗਿਆ ਸੀ। ਪੌਲ ਵੀਲਨ ਇੱਕ ਯੂਐਸ ਦੇ ਮਰੀਨ ਆ, ਉਹ 16 ਸਾਲਾਂ ਦੀ ਸਜ਼ਾ ਰਸ਼ੀਆ ਦੇ ਵਿੱਚ ਭੁਗਤ ਰਹੇ ਹੈਗੇ ਆ ਐਸਪੀਨਿਓਜ਼ ਤੇ ਚਾਰਜਸ ਦੇ ਉੱਤੇ। ਸੋ ਉਹਦੀ ਵੀ ਕੋਸ਼ਿਸ਼ ਅਮਰੀਕਾ ਵਾਲੇ ਕਰ ਰਹੇ ਸੀ ਉਹਨੂੰ ਛੁਡਾਉਣ ਦੀ, ਪਰ ਜਿੱਦਾਂ ਲੱਗਦਾ ਵੀ ਯੂਕਰੇਨ ਦੇ ਵਿੱਚ ਲੜਾਈ ਹੋਰ ਵੀ ਜ਼ਿਆਦਾ ਵਧੂਗੀ। ਸੋ ਇਸੇ ਨੂੰ ਕਰਕੇ ਜੋ ਯੂਐਸ ਦੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇਹ ਵਾਰਨਿੰਗ ਇਸ਼ੂ ਕੀਤੀ ਹੈਗੀ।